ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਅਪਡੇਟ ਕੈਨੇਡਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਕੈਨੇਡਾ ਪ੍ਰੋਗਰਾਮ ਜਿਸ ਦੇ ਵਿੱਚ ਅਹਿਮ ਜਾਣਕਾਰੀਆਂ, ਕੈਨੇਡਾ ਦੀਆਂ ਅਹਿਮ ਖਬਰਾਂ ਜਿਹੜੀਆਂ ਉਹ ਲੈ ਕੇ ਹਾਜ਼ਰ ਹੁੰਦੇ ਆ। ਮੈਂ ਰਾਜਕਨਵੀਰ ਸਿੰਘ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਅਪਡੇਟ ਕੈਨੇਡਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਬਾਰੇ ਜਾਣਕਾਰੀ ਹਾਸਲ ਕਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕੀਆਣਾ 4159090503 ਤੇ ਬੀਸਲਾ ਪਰਿਵਾਰ ਫ੍ਰੈਸਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਖਬਰਾਂ ਦੀ ਸ਼ੁਰੂਆਤ ਕਰਦੇ ਜਾਈਏ ਕੈਨੇਡੀਅਨ ਸ਼ਹਿਰ ਐਮਕੀ ਕਿਊਬੈਕ ਦੇ ਵਿੱਚ। ਉੱਥੇ ਇੱਕ ਬੰਦੇ ਨੇ ਜਾਣਬੁੱਝ ਕੇ ਭੀੜ ਦੇ ਵਿੱਚ ਗੱਡੀ ਜਿਹੜੀ ਉਹ ਚਾੜ੍ਹ ਦਿੱਤੀ, ਜਿਸ ਕਰਕੇ 2 ਜਾਣਿਆਂ ਦੀ ਮੌਤ ਹੋ ਚੁੱਕੀ ਆ। 9 ਜਾਣੇ ਇਸ ਟਰੱਕ ਹਮਲੇ ਦੇ ਵਿੱਚ ਜ਼ਖਮੀ ਹੋਏ ਨੇ। 9 ਜ਼ਖਮੀ ਹੋਏ ਲੋਕਾਂ ਦੇ ਵਿੱਚ ਇੱਕ ਛੋਟਾ ਇਨਫੈਂਟ ਨਵਜਨਮਿਆ ਬੱਚਾ ਵੀ ਦੱਸਿਆ ਜਾਂਦਾ ਆ। ਪੁਲਿਸ ਕਹਿ ਰਹੀ ਆ ਵੀ ਇਸ ਟਰੱਕ ਦੇ ਡਰਾਈਵਰ ਨੇ ਜਾਣਬੁੱਝ ਕੇ ਲੋਕਾਂ ਦੇ ਉੱਤੇ ਗੱਡੀ ਚਾੜੀ ਸੀਗੀ। ਟਰੱਕ ਇੱਕ ਮਾਈਕਰੋ ਬਿਊਰੀ ਜਿਹੜੀ ਸੀਗੀ MQ ਦੇ ਵਿੱਚ, ਉਹਦੇ ਵਿੱਚ ਆਇਆ ਤੇ 400-500 ਮੀਟਰ ਤੱਕ ਲੋਕਾਂ ਦੇ ਉੱਤੋਂ ਦੀ ਉਹਨਾਂ ਨੂੰ ਦਰੜਦਾ ਹੋਇਆ ਤੇ ਇੱਕ ਖੱਬੇ ਸੱਜੇ ਨੂੰ ਹੁੰਦਾ ਹੋਇਆ ਕਈ ਲੋਕਾਂ ਨੂੰ ਟੱਕਰਾਂ ਮਾਰਦਾ ਹੋਇਆ ਅੱਗੇ ਲੰਘ ਗਿਆ। ਕਿਊਬੈਕ ਪ੍ਰੋਵਿੰਸ਼ਨਲ ਪੁਲਿਸ ਨੇ ਦੱਸਿਆ ਵੀ 2 ਜਿਹੜੇ ਮਰਨ ਵਾਲੇ ਆ ਉਹ ਦੋਨੋਂ ਹੀ ਬੰਦੇ ਆ 60 ਤੇ 70 ਸਾਲਾਂ ਦੀ ਉਮਰ ਦੇ ਵਿੱਚ ਦੱਸੇ ਜਾ ਰਹੇ ਨੇ। ਤੇ 9 ਜਿਹੜੇ ਲੋਕ ਜ਼ਖਮੀ ਆ ਉਹਨਾਂ ਵਿੱਚੋਂ 3 ਜਾਣੇ ਬਹੁਤ ਹੀ ਗੰਭੀਰ ਰੂਪ ਦੇ ਵਿੱਚ ਦੱਸੇ ਗਏ ਆ। 38 ਸਾਲਾਂ ਦਾ ਡਰਾਈਵਰ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ, ਗੱਡੀ ਲੋਕਾਂ ਦੇ ਉੱਤੇ ਚਾੜ੍ਹਨ ਤੋਂ ਬਾਅਦ ਉਹਨੇ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਹੁਣ ਤੱਕ ਉਸ ਉੱਤੇ 2 ਕਾਊਂਟ ਡੇਂਜਰਸ ਡਰਾਈਵਿੰਗ ਕਾਜ਼ਿੰਗ ਡੈਥ ਦੇ ਲਗਾਏ ਗਏ ਆ। ਉੱਥੋਂ ਦੀ ਲੋਕਲ ਜਿਹੜੀ ਪੁਲਿਸ ਆ ਉਹਨਾਂ ਨੇ ਜਿਹੜਾ ਇਹ ਦੱਸਿਆ ਹੈਗਾ ਆ। ਸੋ ਇਹ ਜਿਹੜੀ ਪੁਲਿਸ ਦੱਸ ਰਹੀ ਸੀਗੀ ਵੀ ਇਹ ਹੁਣ ਤੱਕ ਪਤਾ ਲੱਗਾ ਆ ਵੀ ਇਹ ਜਿਹੜਾ ਕਾਂਡ ਇਸਨੇ ਕੀਤਾ ਹੈ ਜਾਣ ਬੁੱਝ ਕੇ ਡੈਲੀਬਰੇਟ ਵੇ ਦੇ ਨਾਲ ਕੀਤਾ ਆ। ਤੇ ਕਹਿੰਦੇ ਵੀ ਅਸੀਂ ਇਸ ਨੂੰ ਮਰਡਰ ਇਨਵੈਸਟੀਗੇਸ਼ਨ ਦੇ ਤੌਰ ਦੇ ਉੱਤੇ ਦੇਖ ਰਹੇ ਹਾਂ। ਹੁਣ ਕਹਿੰਦੇ ਵੀ ਸਾਡੇ ਲਈ ਇਹ ਵੱਡੀ ਚੁਣੌਤੀ ਰਹੇਗੀ ਵੀ ਇਹ ਜਾਣ ਬੁੱਝ ਕੇ ਜੋ ਇਸਨੇ ਕਾਂਡ ਨੂੰ ਅੰਜਾਮ ਦਿੱਤਾ ਆ, ਲੋਕਾਂ ਨੂੰ ਦਰੜਿਆ ਆ, ਉਹਦੇ ਪਿੱਛੇ ਇਸ ਦੀ ਭਾਵਨਾ ਕੀ ਸੀ? ਪ੍ਰੀ ਮੈਡੀਟੇਟਡ ਸੀਗਾ, ਮਿੱਥ ਕੇ ਆਇਆ ਸੀਗਾ, ਜਾਂ ਰੈਂਡਮਲੀ ਇਸਨੇ ਇਹ ਹਮਲਾ ਕਰ ਦਿੱਤਾ? ਰਾਊਟ 132 ਦੇ ਇਰਦ ਗਿਰਦ ਇਹ ਘਟਨਾ ਜਿਹੜੀ ਉਹ ਵਾਪਰੀ ਆ। MQE ਜਿਹੜਾ ਸ਼ਹਿਰ ਕਿਊਬੈਕ ਦੇ ਵਿੱਚ ਆ, ਉੱਥੇ ਇੱਕ ਮਾਈਕਰੋ ਬਰੂਰੀ ਸੀਗੀ, ਉਹਦੇ ਬਾਹਰ ਇਹ ਹੈ। 6000 ਲੋਕਾਂ ਦੀ ਜਿਹੜੀ ਪਾਪੂਲੇਸ਼ਨ ਵਾਲਾ ਇਹ ਸ਼ਹਿਰ ਸੀਗਾ ਜਿੱਥੇ ਇਹ ਮੰਦਭਾਗੀ ਘਟਨਾ ਵਾਪਰੀ ਆ। ਇਸ ਦੇ ਉੱਤੇ ਟਿੱਪਣੀ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵਿੱਟਰ ਦੇ ਜ਼ਰੀਏ ਲੋਕਾਂ ਦੇ ਨਾਲ ਸ਼ਰਧਾਂਜਲੀ ਜਿਹੜੀ ਉਹ ਭੇਂਟ ਕੀਤੀ। ਅਗਲੀ ਖਬਰ ਤੇ ਨਜ਼ਰ ਮਾਰਦੇ ਜਾਈਏ। ਸੇਂਟ ਜੋਨਸ ਹਾਈ ਸਕੂਲ ਦੇ ਵਿੱਚ ਹੋਏ ਇੱਕ ਹਮਲੇ ਦੇ ਮਾਮਲੇ ਵਿੱਚ ਤੀਜੇ ਇਨਸਾਨ ਨੂੰ ਗ੍ਰਿਫਤਾਰ ਕੀਤਾ ਗਿਆ ਆ ਤੇ ਉਸ ਉੱਤੇ ਚਾਰਜਿਸ ਲਗਾਏ ਗਏ ਆ। ਹੁਣ ਤੱਕ ਇਹਨਾਂ ਤਿੰਨਾਂ ਦੇ ਉੱਤੇ ਅਟੈਂਪਟਡ ਮਰਡਰ ਚਾਰਜਿਸ ਲਗਾਏ ਗਏ ਨੇ। ਰਾਇਲ ਨਿਊਫਾਊਂਡਲੈਂਡ ਜਿਹੜੀ ਆ ਉਹਨਾਂ ਨੇ ਦੇਖਿਆ ਆ ਵੀ ਇਹ ਤੀਜੇ ਬੰਦੇ ਨੂੰ ਇਸ ਦੇ ਵਿੱਚ ਗ੍ਰਿਫਤਾਰ ਕੀਤਾ ਆ। ਇਹ 16 ਸਾਲਾਂ ਦਾ ਮੁੰਡਾ ਆ। ਇਹ ਜਿਹੜਾ ਲੇਟੈਸਟ ਅਰੈਸਟ ਜਿਹੜੇ ਹੋਏ ਆ ਉਹਨਾਂ ਦੇ ਵਿੱਚ ਇਸ ਦਾ ਨਾਮ ਤਾਂ ਅਜੇ ਨਸ਼ਰ ਨਹੀਂ ਕੀਤਾ ਗਿਆ ਕਿਉਂਕਿ 18 ਤੋਂ ਥੱਲੇ ਆ। ਸੋ ਇਸ ਨੂੰ ਅਟੈਂਪਟਡ ਮਰਡਰ, ਐਗਰੀਵੇਟਡ ਅਸਾਲਟ ਵਿਦ ਦ ਵੈਪਨ ਜਿਹੜੇ ਚਾਰਜਿਸ ਲਗਾਏ ਗਏ ਆ। ਪ੍ਰੋਵਿੰਸ਼ਨਲ ਕੋਰਟ ਦੇ ਵਿੱਚ ਇਸ ਨੂੰ ਅੱਜ ਪੇਸ਼ ਕੀਤਾ ਗਿਆ ਸੀਗਾ ਤੇ ਹੁਣ ਅਗਲੀ ਪੇਸ਼ੀ ਇਸ ਦੀ ਸ਼ੁੱਕਰਵਾਰ ਨੂੰ ਪਾਈ ਗਈ ਆ। ਬੀਤੇ ਐਤਵਾਰ ਉੱਥੋਂ ਦੀ ਪੁਲਿਸ ਨੇ 18 ਸਾਲਾਂ ਦਾ ਟਾਈਲਰ ਗ੍ਰੀਨਿੰਗ ਨਾਂ ਦੇ
ਮੁੰਡੇ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਉੱਤੇ ਵੀ ਇਹੀ ਚਾਰਜਸ ਲੱਗੇ ਸੀ। ਇਸੇ ਤਰੀਕੇ ਦੇ ਨਾਲ ਪੁਲਿਸ ਦੇ ਦੁਆਰਾ ਇੱਕ 15 ਸਾਲਾਂ ਦਾ ਵੀ ਮੁੰਡਾ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਸੋ ਸਕੂਲ ਸੇਫਟੀ ਜਿਹੜੀ ਕੋਲੀਸ਼ਨ ਆ, ਉਹ ਕਹਿੰਦੇ ਵੀ ਇਸ ਟਾਈਮ ਕੰਮ ਕਰ ਰਹੀ ਆ ਵੀ ਇੱਦਾਂ ਦੇ ਹਮਲੇ ਜਿਹੜੇ ਆ ਸਕੂਲ ਉੱਤੇ ਨਾ ਹੋਣ, ਇੱਦਾਂ ਦੇ ਜਿਹੜੀਆਂ ਲੜਾਈ ਝਗੜੇ ਤੇ ਇਹ ਸਾਰੀਆਂ ਚੀਜ਼ਾਂ ਨਾ ਹੋਣ ਸਕੂਲਾਂ ਦੇ ਵਿੱਚ। ਅ, ਹਮਲਾ ਹੋਣਾ, ਹਿੰਸਾ ਹੋਣੀ, ਇਹ ਬਹੁਤ ਹੀ ਮੰਦਭਾਗੀ ਦੱਸੀ ਜਾ ਰਹੀ ਆ। ਬਰੈਂਪਟਨ ਦੀ ਟਰੱਕਿੰਗ ਕੰਪਨੀ ਇਸ ਟਾਈਮ ਜਾਂਚ ਅਧੀਨ ਹੈ ਫੈਡਰਲ ਸਰਕਾਰ ਦੇ ਦੁਆਰਾ, ਜਿੱਥੇ ਦੇ ਲੌਂਗ ਹਾਲ ਡਰਾਈਵਰਸ ਸਾਬਕਾ ਉੱਥੋਂ ਦੇ ਉਹਨਾਂ ਦੇ ਇੱਕ ਗਰੁੱਪ ਇਹ ਕਹਿ ਰਿਹਾ ਆ ਵੀ ਇਸ ਬਰੈਂਪਟਨ ਦੀ ਕੰਪਨੀ ਜਿਸ ਦਾ ਨਾਮ ਸੌਂਦ ਫਰੇਟ ਸਿਸਟਮਸ ਆ, ਉਹਨਾਂ ਨੇ ਇਹਨਾਂ EMPLOYEES ਦੇ $1,15,000 ਜਿਹੜੀ ਵੇਜਿਸ ਆ ਉਹ ਅਜੇ ਤੱਕ ਪੇ ਨਹੀਂ ਕੀਤੀਆਂ ਹੈਗੀਆਂ। ਫੈਡਰਲ ਲੇਬਰ ਪ੍ਰੋਗਰਾਮ ਨੇ ਇਹ ਕਨਫਰਮ ਕੀਤਾ ਆ ਵੀ ਇਸ ਬਰੈਂਪਟਨ ਬੇਸਡ ਸੌਂਦ ਫਰੇਟ ਸਿਸਟਮਸ ਆ ਉਹਨਾਂ ਦੀ ਜਾਂਚ ਚੱਲ ਰਹੀ ਆ। ਕਹਿੰਦੇ ਵੀ ਇਹ ਜਾਂਚ ਉਦੋਂ ਚਾਲੂ ਹੋਈ ਜਦੋਂ ਇਹਨਾਂ ਦੇ ਖਿਲਾਫ ਉਹਨਾਂ ਨੂੰ ਬਹੁਤ ਸਾਰੀਆਂ ਕੰਪਲੇਂਟਸ ਜਿਹੜੀਆਂ ਮਿਲੀਆਂ। ਜਿਹੜਾ ਪਾਰਟ 3 ਆਉਂਦਾ ਆ ਕੈਨੇਡਾ ਲੇਬਰ ਕੋਡ ਦਾ, ਜਿਸ ਦੇ ਅੰਡਰ ਸਟੈਂਡਰਡ ਆਵਰਸ, ਵੇਜਿਸ, ਵਕੇਸ਼ਨਸ ਤੇ ਹੌਲੀਡੇਜ਼ ਆਉਂਦੇ ਨੇ। ਸੋ 17 ਜਿਹੜੇ ਸਾਬਕਾ ਕਾਮੇ ਲੌਂਗ ਹਾਲ ਡਰਾਈਵਰਸ ਆ, ਉਹਨਾਂ ਦੀ ਸ਼ਿਕਾਇਤ ਦੇ ਉੱਤੇ ਇਹ ਜਾਂਚ ਸ਼ੁਰੂ ਹੋਈ ਹੈਗੀ ਆ। ਸੋ ਕਹਿੰਦੇ ਵੀ ਸੌਂਦ ਫਰੇਟ ਦੇ ਨਾਲ ਕਈ ਜਿਹੜੇ ਨਿਊਜ਼ ਵਾਲਿਆਂ ਨੇ ਗੱਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ, ਅਜੇ ਤੱਕ ਉਹਨਾਂ ਨੇ ਕੋਈ ਵੀ ਜਿਹੜੀ ਟਿੱਪਣੀ ਇਸ ਦੇ ਉੱਤੇ ਨਹੀਂ ਕੀਤੀ ਹੈਗੀ। ਸੋ ਕਹਿੰਦੇ ਵੀ ਜਦੋਂ ਇਹ ਖਬਰ ਪਬਲਿਸ਼ ਕੀਤੀ ਜਾ ਰਹੀ ਸੀਗੀ, ਉਸ ਟਾਈਮ ਦੇ ਉੱਤੇ ਐਗਜ਼ੈਕਟਿਵ ਡਾਇਰੈਕਟਰ ਜਿਹੜੇ ਨੇ ਲੇਬਰ ਕਮਿਊਨਿਟੀ ਸਰਵਿਸਿਜ਼ ਦੇ ਪੀਲ ਨਵੀ ਔਜਲਾ, ਉਹਨਾਂ ਨੇ ਕਿਹਾ ਆ ਵੀ 4 ਲੀਗਲੀ ਬਾਈਂਡ ਆਰਡਰਸ ਇਸ ਕੰਪਨੀ ਨੂੰ ਆਲਰੇਡੀ ਇਸ਼ੂ ਕੀਤੇ ਹੋਏ ਆ ਵੀ ਤੁਸੀਂ ਆਪਣੇ ਪੇ ਕਰੋ ਇਹਨਾਂ ਦੀਆਂ ਵੇਜਿਸ ਜਿਹੜੇ ਕੁੱਲ 28,000 ਦੇ ਬਣਦੇ ਆ। ਪਰ ਅਜੇ ਤੱਕ ਇਹ ਆਰਡਰ ਦੇਣ ਤੋਂ ਬਾਅਦ ਵੀ ਉਹਨਾਂ ਕਾਮਿਆਂ ਨੂੰ ਤਨਖਾਹ ਜਾਂ ਪੈਂਡਿੰਗ ਵੇਜਿਸ ਜਿਹੜੀਆਂ ਆ ਉਹ ਨਹੀਂ ਮਿਲੀਆਂ ਹੈਗੀਆਂ। ਕੈਨੇਡਾ ਗਵਰਨਮੈਂਟ ਦੀ ਇੱਕ ਜੌਬ ਜਿਹੜੀ ਬੈਂਕ ਜੌਬ ਸੀਗੀ ਟਰੱਕ ਡਰਾਈਵਰ ਪੋਜੀਸ਼ਨ ਦੇ ਲਈ, ਜਿਹੜੀ ਸੌਂਦ ਫਰੇਟ ਦੇ ਵੱਲੋਂ ਲਗਾਈ ਗਈ ਆ, ਉਹ ਕਹਿੰਦੇ ਅਜੇ ਵੀ ਐਕਟਿਵ ਦਿਖਾਈ ਜਾ ਰਹੀ ਸੀਗੀ। ਸੋ ਇਦਾਂ ਦੇ ਬਹੁਤ ਸਾਰੇ ਜਿਹੜੇ ਕਾਮੇ ਆ, ਕੰਮ ਕਰਨ ਵਾਲੇ ਆ, ਮੁੰਡੇ ਕੁੜੀਆਂ ਆ, ਕੈਨੇਡਾ ਦੇ ਵਿੱਚ ਇੱਕ ਇਹ ਨਵੀਂ ਪਰੇਸ਼ਾਨੀ ਤੋਂ ਜੂਝ ਰਹੇ ਨੇ, ਜਿੱਥੇ ਇੱਕ ਨੌਜਵਾਨੀ ਨੈਟਵਰਕ ਵੀ ਇਸ ਤੋਂ ਬਾਅਦ ਦੇ ਵਿੱਚ ਹੋਂਦ 'ਚ ਆਇਆ, ਜਿੱਥੇ ਕਿ ਕਾਮੇ ਜਿਨ੍ਹਾਂ ਨੂੰ ਤਨਖਾਹ ਨਹੀਂ ਮਿਲਦੀ, ਉਹ ਫਿਰ ਕਈ ਵਾਰੀ ਉਹਨਾਂ ਦੇ ਘਰਾਂ ਦੇ ਬਾਹਰ ਜਾ ਕੇ ਵੀ ਪ੍ਰੋਟੈਸਟ ਕਰਦੇ। ਆਪਾਂ ਬਹੁਤ ਕੁਛ ਉੱਥੇ ਸੁਣਦੇ ਦੇਖਦੇ ਰਹੇ ਹਾਂ। ਦੇਖੋ, ਆਰਡਰ ਹੋਣ ਦੇ ਬਾਵਜੂਦ ਵੀ, ਅਦਾਲਤੀ ਆਰਡਰ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਅਜੇ ਤੱਕ ਉਹਨਾਂ ਲੋਕਾਂ ਦੀ ਤਨਖਾਹ ਨਹੀਂ ਦਿੱਤੀ ਸੀ। ਬਰੈਂਪਟਨ ਵਿੱਚ ਇੱਕ ਗੱਡੀ ਚਾਲਕ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਨਾਲ ਦੇ ਨਾਲ ਮੌਕੇ ਤੇ ਹੀ ਉਸਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ। 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀ ਸਪੀਡ ਜ਼ੋਨ ਦੇ ਵਿੱਚ ਉਹ 160 ਦੇ ਉੱਤੇ ਜਾ ਰਿਹਾ ਸੀਗਾ। ਪੀਲ ਰੀਜਨਲ ਪੁਲਿਸ ਨੇ ਇਹ ਜਾਣਕਾਰੀ ਜਿਹੜੀ ਉਹ ਦਿੱਤੀ ਆ। ਇਹਨਾਂ ਨੇ ਇਹ ਗੱਡੀ ਨੂੰ ਉਸ ਟਾਈਮ ਦੇ ਉੱਤੇ ਟੋ ਕੀਤਾ, ਆਪਣੇ ਕਬਜ਼ੇ ਦੇ ਵਿੱਚ ਲੈ ਲਿਆ, ਜਦ 166 ਕਿਲੋਮੀਟਰ ਪਰ ਆਵਰ ਦੀ ਸਪੀਡ ਦੇ ਨਾਲ ਇਹ ਬਰੈਂਪਟਨ ਦੇ ਵਿੱਚ ਗੱਡੀ ਚੱਲ ਰਹੀ ਸੀਗੀ। ਸੋ ontario ਕਲਾਸੀਫਾਈ ਕਰਦੀ ਆ ਜਿਹੜੀ ਸਟੰਟ ਡਰਾਈਵਿੰਗ, ਉਸ ਨੂੰ ਸਟੰਟ ਡਰਾਈਵਿੰਗ ਜਿਹੜਾ ਉਹ ਮੰਨਿਆ ਜਾਂਦਾ ਹੈ ਜੇ ਜਿੰਨੀ ਪੋਸਟਡ ਸਪੀਡ ਆ ਉਸ ਤੋਂ 40 ਕਿਲੋਮੀਟਰ ਵੱਧ ਜਿਹੜੀ ਆ ਉਹ ਚੱਲ ਰਹੀ ਹੋਵੇ। ਸੋ 2021 ਦੇ ਵਿੱਚ ਇਸ ਜੁਰਮ ਦੇ ਲਈ ਕਈ ਜਿਹੜੇ ਸੀਗੀਆਂ ਪੈਨਲਟੀਜ਼ ਆ, ਜੁਰਮਾਨੇ ਜਿਹੜੇ ਆ ਉਹਨਾਂ ਨੂੰ ਵਧਾਇਆ ਗਿਆ ਸੀਗਾ। 2 ਹਫ਼ਤੇ ਦੇ ਲਈ ਗੱਡੀ ਇੰਪਾਊਂਡ ਹੋਊਗੀ, 30 ਦਿਨਾਂ ਦੇ ਲਈ ਲਾਇਸੈਂਸ ਸਸਪੈਂਸ਼ਨ ਵੀ ਇਸ ਸਟੰਟ ਡਰਾਈਵਿੰਗ ਚਾਰजेस ਦੇ ਕਰਕੇ ਇਸ ਡਰਾਈਵਰ ਨੂੰ ਚੱਲਣਾ ਪਵੇਗਾ। ਹਾਲ ਦੀ ਘੜੀ ਪੁਲਿਸ ਨੇ ਇਹ ਨਹੀਂ ਦੱਸਿਆ ਵੀ ਇਸ ਗੱਡੀ ਦਾ ਚਾਲਕ ਕੌਣ ਸੀਗਾ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ, ਟੋਰਾਂਟੋ ਦੀ ਇੱਕ ਹਿਊਮਨ ਰਾਈਟ ਚੈਰਿਟੀ ਦੇ ਫਾਊਂਡਰ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ। ਪੁਲਿਸ ਨੇ ਜਾਣਕਾਰੀ ਦਿੱਤੀ ਆ ਇਸ ਦੀ ਗ੍ਰਿਫਤਾਰੀ ਦਾ ਕਾਰਨ ਮੀਟਿੰਗਸ ਦੇ ਦੌਰਾਨ ਸੈਕਸ਼ੂਅਲ ਅਸੌਲਟ ਦੱਸੇ ਗਏ ਨੇ।
ਇਹ ਫਾਊਂਡਰ ਆ ਹਿਊਮਨ ਰਾਈਟ ਆਰਗੇਨਾਈਜੇਸ਼ਨ ਜਿਹੜੀ ਟੋਰਾਂਟੋ ਦੇ ਵਿੱਚ, ਤੇ ਕਹਿੰਦੇ ਵੀ ਟੋਰਾਂਟੋ ਪੁਲਿਸ ਦੇ ਕੋਲ ਇੱਕ ਔਰਤ ਆਈ ਜਿਹਨੇ ਇਹ ਮੀਟਿੰਗ ਅਟੈਂਡ ਕੀਤੀਆਂ, ਜਿਸ ਦੇ ਵਿੱਚ ਉਸਨੇ ਇਹ ਦਾਅਵਾ ਕੀਤਾ ਵੀ ਇਸ ਬੰਦੇ ਦੇ ਦੁਆਰਾ ਉਸ ਨੂੰ ਸੈਕਸ਼ੂਅਲੀ ਅਸੌਲਟ ਕੀਤਾ ਗਿਆ ਆ ਮੀਟਿੰਗਸ ਦੇ ਦੌਰਾਨ। ਸੋ ਇਹ ਜਿਹੜੇ ਕਥਿਤ ਤੌਰ ਦੇ ਉੱਤੇ ਜਿਹੜੇ ਇਨਸੀਡੈਂਟ ਆ ਉਹ 25 ਫਰਵਰੀ ਤੇ 1 ਮਾਰਚ ਦੇ ਦਰਮਿਆਨ ਹੋਏ ਹੈਗੇ ਆ। ਸੋ ਪੁਲਿਸ ਨੇ ਇਹ ਕਿਹਾ ਵੀ ਚੈਰਿਟੀ ਦਾ ਫਾਊਂਡਰ ਹੋਜ਼ੇ ਮਰੀਓ ਗੁਲੋਂਬੋ 64 ਸਾਲ ਦਾ, ਜੋ ਟੋਰਾਂਟੋ ਦਾ ਵਸਨੀਕ ਆ, ਉਸ ਉੱਤੇ 5 ਕਾਊਂਟ ਸੈਕਸ਼ੂਅਲ ਅਸੌਲਟ ਦੇ ਤੇ 2 ਕਾਊਂਟ ਫੋਰਸਿਬਲ ਕਨਫਾਈਨਮੈਂਟ ਦੇ ਜਾਣਬੁੱਝ ਕੇ ਬੰਧਕ ਬਣਾ ਕੇ ਰੱਖਣ ਵਾਲੇ ਵੀ ਇਸ ਉੱਤੇ ਲਗਾਏ ਗਏ ਆ। ਇਨਵੈਸਟੀਗੇਟਰਸ ਆਖਦੇ ਨੇ ਵੀ ਜੇ ਕਿਸੇ ਦੇ ਕੋਲ ਇਹਨਾਂ ਮਾਮਲਿਆਂ ਪ੍ਰਤੀ ਕੋਈ ਜਾਣਕਾਰੀ ਹੋਵੇ ਜਾਂ ਕੋਈ ਹੋਰ ਪੀੜਤ ਹੋਣ ਤਾਂ ਉਹ ਆ ਕੇ ਪੁਲਿਸ ਨੂੰ ਦੱਸਣ। ਤੇ ਹੁਣ 9 ਮਾਰਚ ਨੂੰ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ। ਹੌਲੀਡੇ ਸੀਜ਼ਨ ਖਤਮ ਹੋ ਗਿਆ, ਪਰ ਉਸ ਦੌਰਾਨ ਆਪਾਂ ਦੇਖਿਆ ਵੀ ਬਹੁਤ ਥਾਵਾਂ ਦੇ ਉੱਤੇ ਟਰੈਵਲ ਨੂੰ ਲੈ ਕੇ ਬੜੀ ਪ੍ਰੋਬਲਮ ਆਈ ਆ। ਕੈਨੇਡਾ ਵੀ ਉਸ ਤੋਂ ਵਾਂਝਾ ਨਹੀਂ ਰਿਹਾ। 10,000 ਤੋਂ ਵੱਧ ਹੋਰ ਨਵੀਆਂ ਕੰਪਲੇਂਟਸ ਜਿਹੜੀ ਕੈਨੇਡਾ ਦੀ ਟਰੈਵਲ ਏਜੰਸੀ ਹੈਗੀ ਆ, ਟਰਾਂਸਪੋਰਟ ਏਜੰਸੀ ਆ, ਉਸ ਦੇ ਨਾਲ ਲੋਕਾਂ ਨੇ ਐਡ ਕੀਤੀਆਂ ਆ। ਹੁਣ ਟਰੂਡੋ ਦੀ ਸਰਕਾਰ ਇਸ ਮਾਮਲੇ ਵਿੱਚ $75.9 ਮਿਲੀਅਨ ਦੀ ਹੋਰ ਫੰਡਿੰਗ ਐਡ ਕਰ ਰਹੀ ਆ ਅਗਲੇ 3 ਸਾਲਾਂ ਦੇ ਲਈ ਕੈਨੇਡੀਅਨ ਟਰਾਂਸਪੋਰਟ ਏਜੰਸੀ, ਤਾਂ ਜੋ ਲੋਕਾਂ ਦੀਆਂ, ਪੈਸੰਜਰਸ ਦੀਆਂ, ਸਵਾਰੀਆਂ ਦੀਆਂ ਜਿਹੜੀਆਂ ਬੈਕਲੌਗਸ ਆ ਕੰਪਲੇਂਟਸ ਦੀਆਂ, ਉਹਨਾਂ ਨੂੰ ਜਲਦ ਹੱਲ ਕੀਤਾ ਜਾਵੇ। ਪੈਂਡੈਮਿਕ ਤੋਂ ਬਾਅਦ ਦੇ ਵਿੱਚ 에ਅਰਲਾਈਨ ਇੰਡਸਟਰੀ ਆਪਣੇ ਆਪ ਨੂੰ ਮੁੜ ਪੈਰਾਂ ਤੇ ਖੜੀ ਕਰ ਰਹੀ ਸੀ, ਪਰ ਉਸੇ ਦਰਮਿਆਨ ਵੈਦਰ ਕੰਡੀਸ਼ਨਸ ਤੇ ਹੋਰ ਕਈ ਕਾਰਨਾਂ ਕਰਕੇ ਲੋਕਾਂ ਨੂੰ ਆਪਣੀਆਂ ਫਲਾਈਟਾਂ ਡਿਲੇ ਤੇ ਕੈਂਸਲ ਹੁੰਦੀਆਂ ਜਿਹੜੀਆਂ ਉਹ ਨਜ਼ਰ ਆਈਆਂ, ਜਿਸ ਤੋਂ ਲੋਕ ਖਾਸੇ ਪਰੇਸ਼ਾਨ ਰਹੇ ਆ। ਇਸ ਵਾਰ ਕੈਨੇਡੀਅਨ ਟਰਾਂਸਪੋਰਟ ਏਜੰਸੀ ਨੇ ਪਾਰਲੀਮੈਂਟਰੀ ਕਮੇਟੀ ਨੂੰ ਦੱਸਿਆ ਵੀ ਬੈਕਲੌਗ ਜਿਹੜਾ ਕੰਪਲੇਂਟਸ ਦਾ ਉਹ ਲਗਾਤਾਰ ਵੱਧਦਾ ਜਾ ਰਿਹਾ ਆ। 30,000 ਤੋਂ ਵੱਧ ਕੰਪਲੇਂਟਸ ਅਜੇ ਵੀ ਬੈਕਲੌਗ ਹਨ ਤੇ 18,000 ਇਸ ਤੋਂ ਪਿਛਲੀਆਂ ਗਰਮੀਆਂ ਦੇ ਵਿੱਚ ਇੰਨੀਆਂ ਸੀਗੀਆਂ, ਸੋ ਵੱਧ ਕੇ ਇੰਨੀਆਂ ਹੋ ਚੁੱਕੀਆਂ ਆ। ਸੋ ਹੁਣ ਤਕਰੀਬਨ $76 ਮਿਲੀਅਨ ਦੀ ਰਾਸ਼ੀ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਵੀ ਇਹਨਾਂ ਕੰਪਲੇਂਟਸ ਨੂੰ ਜਲਦੀ ਜਿਹੜਾ ਉਹ ਹੱਲ ਕੀਤਾ ਜਾਵੇ। ਅਜੇ ਤੱਕ ਜਿਨ੍ਹਾਂ ਕੰਪਲੇਂਟਸ ਦਾ ਹੱਲ ਨਹੀਂ ਹੋਇਆ, ਉਹ ਆંકੜਾ ਵੱਧ ਕੇ 42,000 ਦੇ ਉੱਤੇ ਜਾ ਪਹੁੰਚਿਆ ਹੈਗਾ ਆ। ਅਗਲੀ ਜਿਹੜੀ ਖਬਰ ਸਰੀ ਤੋਂ ਆ ਰਹੀ ਆ, ਉੱਥੇ ਇੱਕ ਵਾਰੀ ਫੇਰ ਸ਼ੂਟਿੰਗ ਹੋਈ ਆ, ਗੋਲੀकांड ਵਾਪਰਿਆ ਆ, ਜਿਸ ਕਰਕੇ ਇੱਕ ਜਾਣੇ ਦੀ ਮੌਤ ਹੋਈ ਆ। RCMP ਨੇ ਇਹ ਦੱਸਿਆ ਵੀ 168th ਸਟਰੀਟ ਤੇ 22nd ਐਵੀਨਿਊ ਦੇ ਉੱਤੇ ਇਹ ਘਟਨਾ ਕੱਲ ਰਾਤੀ 8 ਵਜੇ ਦੇ ਪਹਿਲਾਂ ਜਿਹੜੀ ਆ ਉਹ ਵਾਪਰੀ ਹੈਗੀ ਆ। ਉਸ ਤੋਂ ਬਾਅਦ ਦੇ ਵਿੱਚ ਮੁੱਢਲੀ ਜਾਂਚ ਇਹ ਪਾਇਆ ਗਿਆ ਵੀ ਇੱਕ ਬੰਦਾ ਇਸ ਗੋਲੀ ਦੇ ਕਰਕੇ ਮਰ ਗਿਆ ਆ ਤੇ ਇੱਕ ਹੋਰ ਜਣਾ ਇਸ ਗਨ ਸ਼ੂਟ ਦੇ ਕਰਕੇ ਜਿਹੜਾ ਉਹ ਫੱਟੜ ਹੋਇਆ ਦੱਸਿਆ ਜਾਂਦਾ ਆ। ਲੋਅਰ ਮੇਨਲੈਂਡ ਗੈਂਗ ਕੌਨਫਲਿਕਟ ਇਹਦੇ ਵਿੱਚ ਹੈ ਜਾਂ ਨਹੀਂ, ਪੁਲਿਸ ਨੇ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ, ਪਰ ਸਰੀ ਸੀਰੀਅਸ ਕ੍ਰਾਈਮ ਯੂਨਿਟ ਉਹਨਾਂ ਨੇ ਜਿਹੜਾ ਇਹ ਦੱਸਿਆ ਆ ਵੀ ਇਹ ਜਾਂਚ ਅਜੇ ਬਹੁਤ ਮੁੱਢਲੀ ਸਟੇਜਸ ਦੇ ਵਿੱਚ ਆ, ਪਰ ਇੱਕ ਵਾਰੀ ਫਿਰ ਸਰੀ ਦੇ ਵਿੱਚ ਇਸ ਗੋਲੀकांड ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ। ਖਬਰਾਂ ਦਾ ਸਿਲਸਿਲਾ ਅਪਡੇਟ ਕੈਨੇਡਾ ਦਾ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਕੱਲ ਨੂੰ ਹੋਰ ਨਵੀਆਂ ਖਬਰਾਂ ਲੈ ਕੇ ਆਪਾਂ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਹੁਣ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।